ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਕਾਲ ਤਖਤ ਸਾਹਿਬ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਪ੍ਰਗਟ ਕੀਤੀ ਖਾਲਸਾ ਪੰਥ ਦੀ ਜੁਗੋ ਜੁਗ ਅਟਲ ਸੰਸਥਾ ਹੈ। ਅਕਾਲ ਤਖਤ ਸਾਹਿਬ ਖਾਲਸਾ ਪੰਥ ਨੂੰ ਅਕਾਲ ਪੁਰਖ ਵੱਲੋਂ ਬਖਸ਼ੇ ਅਕਾਲੀ ਪਾਤਸ਼ਾਹੀ ਦਾਅਵੇ ਦਾ ਜਾਮਨ ਹੈ। ਖਾਲਸਾ ਜੀ ਵੱਲੋਂ ਧਾਰਨ ਕੀਤੇ ਅਕਾਲੀ ਗੁਣਾਂ ਦਾ ਪ੍ਰਗਟਾਓ ਅਕਾਲੀ ਹਨ, ਜੋ ਕਿ ਇਤਿਹਾਸ ਵਿੱਚ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉੱਠਦੇ ਰਹੇ ਹਨ। ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰਨ ਵਾਲੇ ਇਹ ਅਕਾਲੀ ਗੁਰੂ ਸਾਹਿਬ ਜੀ ਵੱਲੋਂ ਖਾਲਸਾ ਜੀ ਨੂੰ ਸੁਤੰਤਰ ਵਿਚਰਨ ਦੇ ਕੀਤੇ ਗਏ ਹੁਕਮ ਨੂੰ ਨਿਭਾਉਂਦਿਆਂ ਕਿਸੇ ਵੀ ਦੁਨਿਆਵੀ ਤਖਤ ਹਕੂਮਤਾਂ ਅਤੇ ਕਾਨੂੰਨ ਤੋਂ ਉੱਪਰ ਵਿਚਰਦੇ ਰਹੇ ਹਨ। ਇੰਜ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਇੱਕ ਪੰਥਕ ਨਿਜ਼ਾਮ ਹੋਂਦ ਵਿੱਚ ਆਇਆ, ਜਿਸ ਤਹਿਤ ਅਕਾਲੀ ਸਿੰਘਾਂ ਦਾ ਜਥਾ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਕਰਦਾ ਰਿਹਾ ਅਤੇ ਇਸ ਜਥੇ ਦੇ ਜਥੇਦਾਰ ਨੂੰ ਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹਾ ਜਾਂਦਾ ਸੀ। ਅਕਾਲੀ ਬਾਬਾ ਫੂਲਾ ਸਿੰਘ ਜੀ ਬੁੱਢਾ ਦਲ ਦੇ ਜਥੇਦਾਰ ਸਨ ਅਤੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਬੁੱਢਾ ਦਲ ਕੋਲ ਸੀ। ਇੰਜ ਅਕਾਲੀ ਬਾਬਾ ਫੂਲਾ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਭਾਉਂਦੇ ਰਹੇ। ਇੰਜ ਪੰਥਕ ਨਿਜ਼ਾਮ ਤਹਿਤ ਅਕਾਲ ਤਖਤ ਦੀ ਸੇਵਾ ਸੰਭਾਲ ਸਦਾ ਅਕਾਲੀ ਗੁਣਾਂ ਦੇ ਧਾਰਨੀ ਅਕਾਲੀਆਂ ਦੇ ਜਥੇ ਕੋਲ ਹੀ ਰਹੀ, ਜਿੱਥੇ ਪੰਜ ਪ੍ਰਧਾਨੀ ਅਗਵਾਈ ਪ੍ਰਣਾਲੀ ਅਤੇ ਗੁਰਮਤਾ ਫੈਸਲਾ ਵਿਧੀ ਲਾਗੂ ਰਹੀ ਹੈ। ਬਸਤੀਵਾਦੀ ਫਿਰੰਗੀ ਅੰਗਰੇਜ਼ ਨੇ ਪੰਜਾਬ ਵਿੱਚ ਕਬਜ਼ੇ ਤੋਂ ਬਾਅਦ ਅਕਾਲੀ ਸਿੰਘਾਂ ਨੂੰ ਹਕੂਮਤੀ ਜ਼ਬਤ ਨਾਲ ਖਤਮ ਕਰਨ ਦਾ ਯਤਨ ਕੀਤਾ ਗਿਆ ਅਤੇ ਸਿੱਖ ਸੰਸਥਾਵਾਂ ਦੇ ਨਿਜ਼ਾਮ ਵਿੱਚ ਵਿਗਾੜ ਆਏ। ਜਦੋਂ 20ਵੀਂ ਸਦੀ ਦੇ ਦੂਜੇ ਦਹਾਕੇ ਦੇ ਅਖੀਰ ਵਿੱਚ ਸਿੱਖਾਂ ਨੇ ਆਪਣੀਆਂ ਸੰਸਥਾਵਾਂ ਦੀ ਸੇਵਾ ਸੰਭਾਲ ਸੰਘਰਸ਼ ਕਰਕੇ ਸੰਭਾਲੀ ਤਾਂ ਉਹਨਾਂ 3 ਅਮਲ ਲਾਗੂ ਕੀਤੇ। ਪਹਿਲਾ, ਗੁਰਦੁਆਰਾ ਸਾਹਿਬਾਨ ਅਤੇ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਖੁਦ ਸਾਂਭਣਾ, ਸਾਂਝੀ ਅਗਵਾਈ ਚੁਣਨੀ ਅਤੇ ਸਾਂਝੇ ਫੈਸਲੇ ਲਈ ਗੁਰਮਤਾ ਕਰਨਾ। ਅੰਗਰੇਜ਼ ਨੇ ਇਹਨਾਂ 3 ਅਮਲਾਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਇਹ ਸ਼ਰਤ ਰੱਖੀ ਕਿ ਸਿੱਖਾਂ ਦੇ ਪ੍ਰਬੰਧ ਸੇਵਾ ਸੰਭਾਲ ਨੂੰ ਤਾਂ ਹੀ ਮਾਨਤਾ ਦਿੱਤੀ ਜਾਵੇਗੀ ਜੇਕਰ ਉਹ ਆਗੂ ਚੁਣਨ ਅਤੇ ਫੈਸਲੇ ਦਾ ਤਰੀਕਾ ਉਹਨਾਂ ਦਾ ਦਿੱਤਾ ਅਪਣਾਉਣ। 1922 ਤੋਂ 25 ਤੱਕ ਸਾਰੀ ਜੱਦੋ-ਜਹਿਦ ਇਸ ਨੁਕਤੇ ਦੁਆਲੇ ਸੀ ਕਿ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਅਗਵਾਈ ਅਤੇ ਫੈਸਲੇ ਦਾ ਪੰਥਕ ਤਰੀਕਾਕਾਰ ਲਈ ਲਾਗੂ ਰੱਖਣਾ ਚਾਹੁੰਦੇ ਸਨ। ਪਰ 1925 ਦੇ ਗੁਰਦੁਆਰਾ ਐਕਟ ਰਾਹੀਂ ਅੰਗਰੇਜ਼ ਅਗਵਾਈ ਚੁਣਨ ਅਤੇ ਫੈਸਲਾ ਲੈਣ ਦਾ ਪੱਛਮੀ ਤਰੀਕਾ ਸਿੱਖਾਂ ਸਿਰ ਮੜਨ ਵਿੱਚ ਕਾਮਯਾਬ ਹੋ ਗਏ। ਉਦੋਂ ਤੋਂ ਸਿੱਖ ਅਗਵਾਈ ਲਈ ਪੰਚ ਪ੍ਰਧਾਨੀ ਵਿਧੀ ਅਪਣਾਉਣ ਦੀ ਥਾਂ ਵੋਟ ਤੰਤਰ ਵਾਲਾ ਗੈਰ ਪੰਥਕ ਤਰੀਕਾ ਅਪਣਾਉਂਦੇ ਆ ਰਹੇ ਹਨ। ਇਸ ਤਰ੍ਹਾਂ ਗੁਰਮਤਾ ਵਿਧੀ ਰਾਹੀਂ ਗੁਰਮਤ ਆਸ਼ੇ ਅਤੇ ਪੰਥਕ ਰਵਾਇਤ ਅਨੁਸਾਰ ਸਾਂਝਾ ਫੈਸਲਾ ਲੈਣ ਦੀ ਥਾਵੇਂ ਸਿੱਖ ਸਬ ਕਮੇਟੀਆਂ ਐਗਜ਼ੈਕਟਿਵਾਂ ਵਾਲਾ ਪੱਛਮੀ ਅਫਸਰਸ਼ਾਹੀ ਬਾਬੂਸ਼ਾਹੀ ਵਾਲਾ ਤਰੀਕਾ ਅਪਣਾ ਰਹੇ ਹਨ, ਜਿਸ ਕਾਰਨ ਗੁਰੂ ਬਰਕਤ ਤੋਂ ਸਖਣੇ ਪ੍ਰਬੰਧ ਰਾਹੀਂ ਵਕਤ ਦੀਆਂ ਹਕੂਮਤਾਂ ਜਾਂ ਸਿਆਸੀ ਵੋਟ ਤੰਤਰੀ ਮਫਾਦਾਂ ਵਾਲੇ ਲੋਕ ਜੋ ਮੌਜੂਦਾ ਪ੍ਰਬੰਧ ਉੱਤੇ ਕਾਬਜ਼ ਹਨ, ਸਿਰੇ ਦੇ ਗਲਤ ਫੈਸਲੇ ਵੀ ਸਿੱਖਾਂ ਸਿਰ ਮੜ੍ਹਦੇ ਆ ਰਹੇ ਹਨ। ਸਾਲ 2015 ਦੇ ਵਿੱਚ ਸੌਦਾ ਸਾਧ ਨੂੰ ਬਿਨ ਮੰਗੀ ਮਾਫੀ ਦੇਣੀ, ਸ਼੍ਰੋਮਣੀ ਕਮੇਟੀ ਵੱਲੋਂ ਉਸ ਗੈਰ ਸਿਧਾਂਤਕ ਅਤੇ ਸਰਾਸਰ ਗਲਤ ਫੈਸਲੇ ਨੂੰ ਸਹੀ ਠਹਿਰਾਉਣ ਲਈ ਗੁਰੂ ਕੀ ਗੋਲਕ ਵਿੱਚੋਂ 90 ਲੱਖ ਤੋਂ ਵੱਧ ਇਸ਼ਤਿਹਾਰ ਉੱਤੇ ਖਰਚ ਕਰਨਾ ਇਸ ਅਮਲ ਦੀ ਇੱਕ ਉਗੜਵੀਂ ਮਿਸਾਲ ਹੈ। ਅੰਗਰੇਜ਼ ਅਕਾਲੀ ਸਿੰਘਾਂ ਦੇ ਕਿਰਦਾਰ ਦੀ ਉਚਾਈ ਅਤੇ ਉਹਨਾਂ ਦੇ ਨਿਜ਼ਾਮ ਦੀ ਦ੍ਰਿੜਤਾ ਤੋਂ ਚੰਗੀ ਤਰ੍ਹਾਂ ਵਾਕਫ ਸਨ, ਜਿਸ ਦਾ ਪ੍ਰਮਾਣ ਕਈ ਸਮਕਾਲੀ ਫਰੰਗੀ ਲੇਖਕਾਂ ਦੀਆਂ ਕਿਤਾਬਾਂ ਤੋਂ ਮਿਲ ਜਾਂਦਾ ਹੈ। ਅੰਗਰੇਜ਼ ਹਰਗਿਜ਼ ਇਹ ਨਹੀਂ ਸੀ ਚਾਹੁੰਦੇ ਕਿ ਸਿੱਖਾਂ ਦੀ ਇਹ ਸਰਕਾਰ ਲਾਹੌਰ ਦਰਬਾਰ ਦੀ ਭੋਰਾ ਵੀ ਈਨ ਨਾ ਮੰਨਣ ਵਾਲੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰਦੇ ਰਹਿਣ। ਅੰਗਰੇਜ਼ ਨੇ ਜਿੱਥੇ ਅਕਾਲੀ ਸਿੰਘਾਂ ਨੂੰ ਕਤਲੇਆਮਾਂ ਦਾ ਨਿਸ਼ਾਨਾ ਬਣਾਇਆ, ਉੱਥੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦੇ ਨਿਜ਼ਾਮ ਵਿੱਚ ਪਹਿਲੀ ਵਾਰ ਗੈਰ ਪ੍ਰਬੰਧ ਅਕਾਲ ਤਖਤ ਸਾਹਿਬ ਜੀ ਦਾ ਸਰਬਰਾਹ ਥਾਪ ਕੇ ਲਿਆਂਦਾ। ਇਹ ਪਹਿਲੀ ਵਾਰ ਸੀ ਕਿ ਵੇਖਣ ਨੂੰ ਕਿ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਉੱਤੇ ਸਿੱਖ ਹੀ ਸਨ, ਪਰ ਨਿਜ਼ਾਮ ਬਿਲਕੁਲ ਹਕੂਮਤ ਅਨੁਸਾਰੀ ਅਤੇ ਗੈਰ ਪੰਥਕ ਸੀ।
ਇਸ ਮੌਕੇ ਹੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਇੱਕ ਜਥੇ ਦੇ ਬਣਾਏ ਇੱਕ ਪੁਰਖੀ ਸਰਬਰਾਹ ਅਹੁਦੇ ਦੇ ਅਧੀਨ ਕੀਤੀ ਗਈ। ਜਦੋਂ ਅੰਗਰੇਜ਼ ਨੇ 1925 ਦੇ ਕਾਨੂੰਨ ਤਹਿਤ ਗੁਰਧਾਮਾਂ ਦੀ ਸੇਵਾ ਸੰਭਾਲ ਦੇ ਨਿਜ਼ਾਮ ਵਿੱਚ ਪੱਛਮੀ ਤਰੀਕਾਕਾਰ ਲਾਗੂ ਕਰਵਾ ਲਿਆ ਤਾਂ ਇਸ ਤਹਿਤ ਬਣੀ ਕਮੇਟੀ ਨੇ ਗੈਰ ਪੰਥਕ ਸਰਬਰਾਹੀ ਪ੍ਰਬੰਧ ਨੂੰ ਹੀ ਅਹੁਦੇ ਦਾ ਨਾਮ ਸਰਬਰਾਹ ਤੋਂ ਬਦਲ ਕੇ ਜਥੇਦਾਰ ਕਰਕੇ ਜਾਰੀ ਰੱਖਿਆ। ਇੰਜ ਬੀਤੀ ਸਦੀ ਤੋਂ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਪੰਥਕ ਜੁਗਤ ਦੀ ਬਜਾਏ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੀ ਪਿਰਤ ਦੇ ਅਨੁਸਾਰ ਹੀ ਚੱਲੀ ਆ ਰਹੀ ਹੈ। ਸਮੇਂ ਨਾਲ ਇਹ ਪ੍ਰਬੰਧ ਵਿੱਚ ਇੰਨਾ ਨਿਘਾਰ ਆ ਗਿਆ ਕਿ ਬੀਤੇ ਕਰੀਬ 3 ਦਹਾਕੇ ਤੋਂ ਵੋਟਾਂ ਦੇ ਮਫਾਦ ਵਾਲੀ ਪਾਰਟੀ ਉੱਤੇ ਕਾਬਜ਼ ਇੱਕ ਪਰਿਵਾਰ ਬਾਦਲ ਪਰਿਵਾਰ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਮਰਜ਼ੀ ਨਾਲ ਲਗਾ ਕੇ ਲਾ ਦਿੰਦਾ ਹੈ। ਹਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਲਾਉਣ ਦੀ ਹੋਈ ਅਟਕਲਬਾਜ਼ੀ ਅਤੇ ਚਰਚਾ ਮੌਜੂਦਾ ਗੈਰ ਪੰਥਕ ਪ੍ਰਬੰਧ ਦੀ ਹੀ ਦੱਸ ਪਾਉਂਦਾ ਹੈ। ਗੁਰਮਤਾਸ਼ੇ ਅਤੇ ਪੰਥਕ ਰਵਾਇਤ ਅਨੁਸਾਰ ਅਕਾਲ ਤਖਤ ਸਾਹਿਬ ਕਿਸੇ ਦੁਨਿਆਵੀ ਤਖਤ ਹਕੂਮਤਾਂ ਜਾਂ ਕਾਨੂੰਨਾਂ ਦੇ ਅਧੀਨ ਨਹੀਂ ਹੋ ਸਕਦਾ। ਪਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇਹ ਕਹਿਣਾ ਕਿ ਜਥੇਦਾਰ ਸਾਹਿਬਾਨ ਬਾਰੇ ਸ਼੍ਰੋਮਣੀ ਕਮੇਟੀ ਦਿੱਲੀ ਦਰਬਾਰ ਵੱਲੋਂ ਬਣਾਏ ਗੁਰਦੁਆਰਾ ਐਕਟ ਦੇ ਅਨੁਸਾਰ ਹੀ ਫੈਸਲੇ ਲੈਂਦੀ ਹੈ, ਦਰਸਾਉਂਦਾ ਹੈ ਕਿ ਮੌਜੂਦਾ ਪ੍ਰਬੰਧਕ ਇਹ ਮੰਨਣ ਵੀ ਜਰਾ ਹੀ ਝਿਜਕ ਨਹੀਂ ਰੱਖ ਰਹੇ। ਉਹਨਾਂ ਦੇ ਪ੍ਰਬੰਧ ਤਹਿਤ ਅਕਾਲ ਤਖਤ ਸਾਹਿਬ ਦਾ ਨਿਜ਼ਾਮ ਦਿੱਲੀ ਦਰਬਾਰ ਦੇ ਕਾਨੂੰਨ ਦੇ ਅਧੀਨ ਹੈ। ਇਸ ਵੇਲੇ ਦਿੱਲੀ ਦਰਬਾਰ ਸਿੱਖ ਸੰਸਥਾਵਾਂ ਅਤੇ ਤਖਤ ਸਾਹਿਬਾਨ ਦੇ ਨਿਜ਼ਾਮ ਉੱਤੇ ਸਿੱਧਾ ਕਾਬਜ਼ ਹੋਣ ਦੀ ਕੋਸ਼ਿਸ਼ ਵਿੱਚ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਟਨਾਕ੍ਰਮ ਦਰਸਾਉਂਦੇ ਹਨ ਕਿ ਵਿਪਰਵਾਦੀ ਭਾਜਪਾ ਸਿੱਖ ਰਾਜਨੀਤਿਕ ਸ਼ਕਤੀ ਨੂੰ ਮਿਲਣ ਵਰਤੀਏ ਸਿੱਖਾਂ ਦੀ ਕਿਸੇ ਇੱਕ ਹੋਰ ਅਜਿਹੀ ਧਿਰ ਕੋਲ ਹੀ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੀ, ਜਿਹੜੀ ਕਿ ਭਾਜਪਾ ਦੇ ਅਨੁਸਾਰ ਹੀ ਚੱਲ ਰਹੀ ਹੋਵੇ। ਦਿੱਲੀ ਅਤੇ ਹਰਿਆਣੇ ਵਿੱਚ ਭਾਜਪਾ ਨੇ ਪਰਿਵਰਤਨੀਏ ਸਿੱਖਾਂ ਦੇ ਵੱਖ-ਵੱਖ ਸਿੱਖ ਹਿੱਸਿਆਂ ਨੂੰ ਥਾਪੜਾ ਦੇ ਕੇ ਪਾਰਟੀਆਂ ਵਿਚਲੇ ਧੜਿਆਂ ਵਿੱਚ ਪਾਟੋ ਧਾੜ ਪਾ ਕੇ ਅਜਿਹੀ ਸਥਿਤੀ ਬਣਾ ਦਿੱਤੀ ਹੈ ਕਿ ਸਾਰੇ ਹੀ ਧੜੇ ਇੱਕ ਦੂਜੇ ਦੇ ਵਿਰੋਧੀ ਹੋਣ ਦੇ ਬਾਵਜੂਦ ਭਾਜਪਾ ਨਾਲ ਹੀ ਚੱਲ ਰਹੇ ਹਨ ਜਾਂ ਉਸ ਵੱਲ ਝਾਕ ਰੱਖ ਰਹੇ ਹਨ। ਹਾਲਾਤ ਇੰਨੇ ਗੰਭੀਰ ਹਨ ਕਿ ਕਿਸੇ ਸਮੇਂ ਸਿੱਖ ਹਿੱਤਾਂ ਲਈ ਘਾਤਕ ਬਾਦਲ ਭਾਜਪਾ ਗੱਠਜੋੜ ਦੇ ਚੁੰਗਲ ਵਿੱਚੋਂ ਬਾਹਰ ਆਉਣ ਲਈ ਹਰਿਆਣੇ ਦੇ ਸਿੱਖਾਂ ਵੱਲੋਂ ਬਣਾਈ ਗਈ ਵੱਖਰੀ ਹਰਿਆਣਾ ਕਮੇਟੀ ਆਪਣੇ ਜਨਮ ਵੇਲੇ ਹੀ ਵਿਪਰਵਾਦੀ ਭਾਜਪਾ ਦੀ ਝੋਲੀ ਵਿੱਚ ਜਾ ਡਿੱਗੀ ਹੈ। ਮੌਜੂਦਾ ਹਾਲਾਤ ਵਿੱਚ ਮਿਲਵਰਤਣੀਏ ਸਿੱਖ ਰਾਜਨੀਤਿਕ ਹਿੰਸਾ ਵਿੱਚ ਕਮਜ਼ੋਰੀਆਂ ਜਾਂ ਵਿਪਰਵਾਦੀ ਭਾਜਪਾ ਪੂਰਾ ਲਾਹਾ ਲੈ ਰਹੀ ਹੈ। ਸਿੱਖ ਸੰਸਥਾਵਾਂ ਉੱਤੇ ਆਪਣੇ ਪ੍ਰਭਾਵ ਅਤੇ ਕਬਜ਼ੇ ਨੂੰ ਵਧਾ ਰਹੀ ਹੈ। ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਅਤੇ ਹਰਿਆਣੇ ਤੋਂ ਬਾਅਦ ਭਾਜਪਾ ਜੰਮੂ ਤੇ ਕਸ਼ਮੀਰ ਸਮੇਤ ਹੋਰ ਸੂਬਿਆਂ ਦੇ ਸਿੱਖਾਂ ਉੱਤੇ ਚਕਰੈਲ ਸਿੱਖਾਂ ਜਿਵੇਂ ਕਿ ਇਕਬਾਲ ਸਿੰਘ ਲਾਲਪੁਰਾ ਤੇ ਮਨਜਿੰਦਰ ਸਿੰਘ ਸਿਰਸਾ ਰਾਹੀਂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਉਹਨਾਂ ਦੇ ਪ੍ਰਬੰਧਾਂ ਹੇਠ ਸਿੱਖ ਅਦਾਰਿਆਂ ਤੇ ਸੰਸਥਾਵਾਂ ਉੱਤੇ ਵਿਪਰਵਾਦੀ ਗਲਬਾ ਪੱਕਾ ਕਰ ਸਕੇ। ਵਿਪਰਵਾਦੀ ਸਰਕਾਰ ਵੱਲੋਂ ਇਹ ਸਾਰੀ ਘੇਰਾਬੰਦੀ ਪੰਜਾਬ ਵਿਚਲੀਆਂ ਸਿੱਖ ਸੰਸਥਾਵਾਂ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਉੱਤੇ ਕਾਬਜ਼ ਹੋਣ ਲਈ ਕੀਤੀ ਜਾ ਰਹੀ ਹੈ। ਸਰਕਾਰ ਨੂੰ ਇਸ ਘੇਰਾਬੰਦੀ ਵਿੱਚ ਕਾਮਯਾਬੀ ਵੀ ਮਿਲ ਰਹੀ ਹੈ। ਅਜਿਹੀ ਸਥਿਤੀ ਵਿੱਚ ਗੁਰਸੰਗਤ ਅਤੇ ਖਾਲਸਾ ਪੰਥ ਨੂੰ ਵਧੇਰੇ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ। ਇਸ ਸਮੇਂ ਜ਼ਰੂਰੀ ਹੈ ਕਿ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੋਟ ਸਿਆਸਤ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਕੇ ਪੰਥਕ ਪਰੰਪਰਾ ਅਨੁਸਾਰ ਅਸਲ ਅਕਾਲੀ ਗੁਣਾਂ ਵਾਲੇ ਜਥੇ ਕੋਲ ਹੋਵੇ ਤਾਂ ਕਿ ਤਖਤ ਸਾਹਿਬ ਤੋਂ ਹੋਣ ਵਾਲੇ ਫੈਸਲਿਆਂ ਵਿੱਚ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ ਵਾਲੀ ਗੁਰਮਤਾ ਵਿਧੀ ਲਾਗੂ ਕੀਤੀ ਜਾ ਸਕੇ। ਅਜਿਹਾ ਕਰਕੇ ਹੀ ਵਿਪਰਵਾਦੀ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਠੱਲ ਪਾਈ ਜਾ ਸਕਦੀ ਹੈ ਅਤੇ ਸਿੱਖ ਸੰਸਥਾਵਾਂ ਦੀ ਆਜ਼ਾਦੀ ਅਤੇ ਖੁਦ ਮੁਖਤਿਆਰੀ ਬਹਾਲ ਕੀਤੀ ਜਾ ਸਕਦੀ ਹੈ। ਇਸ ਦਿਸ਼ਾ ਵਿੱਚ ਚੱਲ ਰਹੇ ਯਤਨਾਂ ਤਹਿਤ ਪੰਥ ਸੇਵਕ ਸ਼ਖਸੀਅਤਾਂ ਵੱਲੋਂ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਗਈ ਹੈ, ਜਿਸ ਵਿੱਚ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ, ਪੰਚ ਪ੍ਰਧਾਨੀ, ਅਗਵਾਈ ਤੇ ਗੁਰਮਤੇ ਦੀ ਬਹਾਲੀ ਬਾਰੇ
ਸਾਂਝੀ ਰਾਏ ਬਣਾਉਣ ਦਾ ਯਤਨ ਕੀਤਾ ਜਾਵੇਗਾ। ਅਸੀਂ ਦੁਨੀਆ ਭਰ ਵਿੱਚ ਵਸਦੀ ਗੁਰ ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਅਤੇ ਸੰਸਥਾਵਾਂ ਨੂੰ ਸਨਮਰ ਬੇਨਤੀ ਕਰਦੇ ਹਾਂ ਕਿ ਆਓ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਵਿੱਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤਿ ਦੀ ਬਹਾਲੀ ਵਾਸਤੇ 28 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਵਿੱਚ ਪੰਥਕ ਰਵਾਇਤ ਅਨੁਸਾਰ ਜਥਿਆਂ ਦੇ ਰੂਪ ਵਿੱਚ ਆਪਣੇ ਆਪਣੇ ਜਥੇ ਦੀ ਪੰਚ ਪ੍ਰਧਾਨੀ ਅਗਵਾਈ ਜੋ ਕਿ ਹੋਣ ਵਾਲੇ ਵਿਚਾਰ ਵਟਾਂਦਰੇ ਵਿੱਚ ਜਥੇ ਦੀ ਰਾਏ ਰੱਖ ਸਕੇ ਚੁਣ ਕੇ ਸ਼ਮੂਲੀਅਤ ਕਰੀਏ। ਅਜਿਹੇ ਪੜਾਅ ਪਾਰ ਕਰਕੇ ਹੀ ਸਹੀ ਰੂਪ ਵਿੱਚ ਸਰਬੱਤ ਖਾਲਸਾ ਬੁਲਾਉਣ ਤੇ ਕੀਤੇ ਗੁਰਮਤਿ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੇ ਯੋਗ ਹੋ ਸਕੇ। ਆਪਣੀ ਪਰੰਪਰਾ ਨੂੰ ਬਹਾਲ ਕਰਨ ਦਾ ਛੋਟਾ ਤੇ ਸੌਖਾ ਰਾਹ ਕੋਈ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।